मैं अंदाजा लाया कि उन्होंने एहसास हो गया कि मैं जिंदा ना रहने लगा। चलो जी, आज ने फिर जेड़ा ना पॉडकास्ट इत्थे हुण बंद करने ਇਹਦੀ ਗੱਲ ਕਰਨ ਵਾਲੀ अच्छा एक करनी और अच्छा मैं एक ध्यान च रखे गल्लां जेड़ा सारे नेट पर सारे मैं अपलोड करनी है ਕੋਈ ਐਸੀ ਗੱਲ ਕੋਈ ਜਿਹਨੇ ਝੂਠ ਹੋ ਗੱਲ ਕਰਨੀ ਜਿਹੜੀ जी बस ਉਹ ਇਸ ਤਰ੍ਹਾਂ ਕਰਦੇ ਉਹਨਾਂ ਨੇ ਮੈਨੂੰ ਤਰੀਕਾ ਤੇ ਮੈਂ ਰਿਹਾ ਜਾਂ ਉਸ ਘਰ ਜਾ ਪੂਰਾ ਕੋਲ ਉਥੋਂ ਬੱਕਰਾ ਧਾਰਾ ਲੈਣਾ ਹੁੰਦਾ ਉਹਨਾਂ अच्छा अच्छा ਪੈਸੇ ਦੇ ਕੇ ਨਹੀਂ ਆਉਣੇ अच्छा अच्छा ਉਹ ਲੈ ਆਉਣੇ अच्छा ਉਹਨਾਂ ਦਾ ਮੁੱਲ ਵੀ ਨਹੀਂ ਕਰਨਾ अच्छा ਉਹਨਾਂ ਆਖਿਆ ਵੀ ਜੋ ਉਥੋਂ ਲੱਭਾ ਨਾ ਉਸ ਤੋਂ ਮਤਲਬ ਹੈ ਮੈਂ 10-15 ਮੈਂ ਰੱਖ ਲੈ बाकी सारे हां ਇਸ ਤਰ੍ਹਾਂ ਕਰਦੇ अच्छा ਤੇ ਉਹ ਉੱਥੇ ਆ ਕੇ ਭਰਾ ਉਹ ਦੇਖਿਆ ਵੀ ਇਹ ਅਣਜਾਣ ਇੱਥੇ ਤਾਂ ਉਹਨਾਂ ਟੱਕਰਦੇ ਨੇ ਦੀਲੇ ਨੇ ਕਸਾਈ जी ਉਹ ਤਾਂ ਚੰਗਾ ਤੋਲ ਕੇ ਲੈਂਦੇ ਨੇ ਉਹਨਾਂ ਕੋਲ ਆਪਣੇ ਹਿਸਾਬਾਂ ਨਾਲ बिल्कुल ਇਹ ਨਪਣਾ ਉਹਨਾਂ ਐਸਾ ਉਹ ਯਾਰਾ ਕੇ ਲੈਂਦੇ ਸਭ ਤੋਂ ਮੀਜਾ ਹੀ ਕੋਈ ਨਹੀਂ ਰੋੜੀ ਮੀਜਾ ਕੋਈ ਤਾਕਤ ਕੋਈ ਨਾ ਹੋਵੇ अच्छा ਉਹ ਹੈ ਵੇ ਗੋਸ਼ਤ ਹੈ ਉਹਲਾ ਯਾਰਾ ਜੋ ਹੈ ਵੇ ਉਸਰੇ ਪੈਸੇ ਲਾ ਕੇ अच्छा ਔਰ ਉਸਨੇ ਹਿਸਾਬਾਂ ਨਾਲ ਕਰਨੇ ਆ ਸੌਦੇਬਾਜ਼ੀ ਉਹ ਆਪਣੇ ਕੰਪਰੋਮਾਈਜ਼ ਕਰਕੇ ਫਿਰ ਖਲੋ ਜਾਂਦੇ ਇਹਨਾਂ ਨੇ ਦੇਖਿਆ ਵੀ ਆ ਗਏ ਗਰਾਉਂ ਆਪਣੇ ਰਿਸ਼ਤੇਦਾਰ ਯਾਰ ਬਾਵਾ ਲੈ ਗਿਆ ਬਈ ਅਸਾਂ ਆਪਣੀ ਜ਼ਿੰਦਗੀ 'ਚ ਇਤਨਾ ਨਮਾਜ਼ ਦਾ ਪਾਬੰਦ ਸ਼ਖਸ ਨਹੀਂ ਦੇਖਿਆ ਜਿਤਨਾ ਤੇਰੇ ਦਾਦਾ ਨੇ ना ना लवो ना बंदन को नहीं पता ना ਆਪਣੇ ਆਜੀ ਫੈਜ਼ ਰਸੂਲ ਸਾਹਿਬ अच्छा ਗਰਾਂ 'ਚ ਉਹਨਾਂ ਦੀ ਹਾਲਤ ਇਹ ਸੀ ਵੀ ਕੋਈ ਬੰਦਾ ਕੋਈ ਕੰਮ ਸਟਾਰਟ ਕਰਨਾ ਚਾਹੇ ਜਾਂ ਉਸ ਦਾ ਮਤਲਬ ਹੈ ਇਹ ਸ਼ੁਰੂ ਕਰਨਾ ਹੈ ਕੋਈ ਸ਼ੁਰੂਆਤ ਜਿਹੜੀ ਹੈ ਨਾ ਆਜੀ ਫੈਜ਼ ਰਸੂਲ ਨੂੰ ਬੁਲਾ ਲਓ ਜੀ अच्छा ਗੱਲ ਕਰਨੀ ਹੈ ਸੱਚੀ ਝੂਠ ਮਾਰਨਾ ਨਹੀਂ ਕਿਸੇ ਨਾਲ ਭਿੜਨਾ ਵੀ ਨਹੀਂ ਮੈਂ ਨਹੀਂ ਦੇਖਿਆ ਕਿਸੇ ਨਾਲ ਭਿੜਨ ਲੱਗੇ ਹੋਣੀ ਜਾਂ ਕੀਤਾ ਹੋਇਆ ਜਾਂ ਕੋਈ ਬਕਵਾਸ ਗੱਲ ਨਹੀਂ ਗੱਲ ਸਾਫ਼ ਸੁਥਰੀ ਕਰਨੀ ਹੈ ਬੱਚਿਆਂ ਨਾਲ ਵੀ ਹੱਸਣਾ ਖੇਡਣਾ ਵੱਡੇ ਸਿਆਣੇ ਬੰਦੇ ਨਾਲ ਵੀ ਗੱਲ ਕਰਨੀ ਹੈ ਅਗਰ ਗੱਲ ਸਮਝਾਉਣੀ ਹੈ ਤਾਂ ਖੁਸ਼ ਤਬੀਅਤੀ ਨਾਲ ਸਮਝਾ ਛੋੜਨੀ ਮੈਂ ਆਪਣਾ ਉਹ ਤਕਰੀਬਨ 35-40 ਸਾਲ ਦਾ ਦੇਖਿਆ ਵੀ ਕਿਉਂਕਿ ਮੁਰੱਬਿਆਂ ਨੂੰ ਆ ਕੇ ਮੁੜਕਾ ਵਾਲਾ ਸਾਨੂੰ ਜ਼ਿਆਦਾ ਅਰਸਾ ਰਹਿਣ ਦਾ ਮੌਕਾ ਮਿਲਿਆ 5 ਵਕਤ ਨਮਾਜ਼ ਪੜ੍ਹਨੀ ਹੈ ਅਤੇ 5 ਵਕਤ ਸਾਡੀ ਜਮਾਤ ਉਹ ਹੀ ਕਰਾਂਗੇ अच्छा ਸਾਡੇ ਖਿਲਾਫਾਤ ਵੀ ਹੋਏ ਨੇ ਬਾਜ਼ ਦਫਾ ਸ਼ਾਦੀ ਦੇ ਮਾਮਲੇ 'ਚ ਬੱਚਿਆਂ ਨੇ जी ਦੋਵਾਂ ਘਰਾਂ ਦੀਆਂ ਆਪਣੀ ਰਿਸ਼ਤੇਦਾਰੀਆਂ ਹੀ ਆ जी ਇੱਕ ਦੂਜੇ ਦੇ ਕੁੜਮ ਹੈ जी ਲੇਕਿਨ ਇਸ ਕਿਸਮ ਦੀ ਕੋਈ ਗੁਫ਼ਤਗੂ ਨਹੀਂ ਕਦੇ ਕੀਤੀ ਬਈ ਜਿਸ ਨਾਲ ਕੋਈ ਦਿਲ ਰੰਜ ਹੋਵੇ ਕਿਸੇ ਮੇਰੇ ਨਾਲ ਵੀ ਤਬੀਅਤ ਸਹੀ जी ਭਾਈ ਖਿਆਲ ਨਾਲ ਗੁੰਬਤ ਹੋ ਜਾਂ ਫਿਰ ਕੋਈ ਸਰਾਫ ਹੋ ਜਾਂਦੇ ਮੀਆਂ ਬੀਬੀ ਦੇ ਆਪਸ ਹੋ ਜਾਂਦੇ ਨੇ ਉਹਨਾਂ ਨੇ ਮੈਂ ਦੇਖਿਆ ਵੀ ਨਮਾਜ਼ ਦੀ ਪਾਬੰਦੀ ਕਿਸ ਹੱਦ ਤੱਕ ਹੈ ਮੁਸਿਰ ਕਰਨ ਉਹ ਮਰਜ਼ਲ ਮੌਤ ਹੈ ਜਿਹੜਾ ਹੈ ਉਹ ਮੁਬਤਲਾ ਹੋ ਗਏ ਮੈਂ ਕੋਲ ਉਹਨਾਂ ਨੇ ਮੈਂ ਹੱਥ ਲਾ ਕੇ ਦੇਖਿਆ ਵੀ ਬੁਖਾਰ ਦੀ ਇੰਤਹਾ ਮੈਂ ਜ਼ਿੰਦਗੀ 'ਚ ਕਿਸੇ ਹੋਰ ਬੰਦੇ ਨਹੀਂ ਇਤਨੀ ਦੀ ਇਤਨਾ ਜਿਸਮ ਹੱਥ ਨਹੀਂ ਲਾਉਣ ਵਾਲਾ ਬਾਰ ਨੇ ਮੈਨੂੰ ਵਜ਼ੂ ਕਰਾਓ ਸਾਲੇ ਅਕਰਮ ਨੇ ਆਖਿਆ ਵੀ ਸਮੇਂ ਪੈ ਜਾਓ ਲੇਟ ਜਾਓ ਉਹ ਆਖਣ ਲੱਗੇ ਇਹ ਵਕਤ ਲੇਟ ਲੈਂਦਾ ਮੈਂ ਅੰਦਾਜ਼ਾ ਲਾਇਆ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਮੈਂ ਜ਼ਿੰਦਾ ਨਾ ਰਹਿਣ ਲੱਗਾ ਬਾਹਰ ਤਾਮੀਆ ਸਾਲਾ ਰੱਖਿਆ ਵਜ਼ੂ ਕਰਾਇਆ ਮੈਂ ਨਹਾ ਲਿਆ ਕਦੇ ਮੈਂ ਲੋਟੇ ਨਾਲ ਉਹ ਬਾਰ ਵਜ਼ੂ ਕਰਦੇ ਨੇ ਇਸੇ ਹਾਲਤ ਵਿੱਚ ਵਜ਼ੂ ਕਰਦਿਆਂ ਤੇ ਆਸਾ ਮਤਲਬ ਹੈ ਫਿਰ ਸਕੂਨ ਕਰ ਗਏ ਫਿਰ ਥੋੜ੍ਹੀ ਦੇਰ ਮਤਲਬ ਹੈ ਅੱਖਾਂ ਖੁੱਲੀਆਂ ਸਾਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਪਈ ਆਪਣੇ ਆਪ ਅੱਲਾ ਜਲ ਨਸੀਬ ਫਰਮਾਇਆ ਨੇ ਅਸਾਂ ਨੇਕ ਬੰਦੇ ਦਾ ਬਹਿਸ਼ਤੀ ਬੰਦੇ ਦੀ ਵਫਾਤ ਜਿਹੜੀ ਹੈ ਇਸ ਤਰ੍ਹਾਂ ਦੇਖੀ ਅੱਲਾ ਨੂੰ ਜਲ ਨਸੀਬ ਫਰਮਾਇਆ ਅਗਰ ਸਾਡੇ ਕੋਲ ਕੋਈ ਗਲਤੀ ਹੋਈ ਹੈ ਕਿਸੇ ਕਿਸਮ ਦੀ ਇਹਦੇ 'ਚ ਤਾਂ ਬਹਿਸੀਅਤ ਬਸ਼ਰੀਅਤ ਦੇ ਤਕਾਜ਼ੇ ਨਾਲ ਹੋ ਜਾਂਦੀਆਂ ਨੇ ਬੰਦੇ ਕੋਲ ਲੇਕਿਨ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸੱਚ ਦਾ ਹੀ जी बिल्कुल फिर क्लोज करिए जी ਕਰੋ चलो जी पाकिस्तान जिंदाबाद